ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਸਿਹਤ ਸੰਭਾਲ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਵੀਰਵਾਰ ਦੇ ਸਿਹਤ ਸੰਭਾਲ ਦੇ ਵਿੱਚ ਜੀ ਨੂੰ ਆਖਦੇ ਹਾਂ ਤੇ ਇਸ ਪ੍ਰੋਗਰਾਮ ਦੇ ਵਿੱਚ ਮੰਗਲਵਾਰ ਨੂੰ ਕਾਫੀ ਜਿਹੜੇ ਨੁਸਖੇ ਪੁੱਛੇ ਜਾਂਦੇ ਆ ਉਹਨਾਂ ਦੇ ਬਾਰੇ ਜਿਹੜੇ ਆਪਾਂ ਨੂੰ ਜਗਵੀਰ ਸਿੰਘ ਜੀ ਦੱਸਦੇ ਨੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰ ਸਹਿਯੋਗੀਆਂ ਦਾ ਧੰਨਵਾਦ ਕਰਦੇ ਜਾਈਏ। ਬੀਸਲਾ ਪਰਿਵਾਰ ਬੇਕਰਸਫੀਲਡ, ਮਹਿੰਦਰ ਸਿੰਘ ਭੰਗਲ ਇੰਡੀਆਨਾ, ਬਹਾਦਰ ਸਿੰਘ ਗਿੱਲ ਫਾਊਲਰ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਗੁਰਮੀਤ ਸਿੰਘ UK, ਬਲਕਾਰ ਸਿੰਘ, ਅਮਰਜੀਤ ਕੌਰ ਗਿੱਲ ਬੇਕਰਸਫੀਲਡ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਕਰਨੈਲ ਸਿੰਘ ਰੰਧਾਵਾ, ਜਸਵਿੰਦਰ ਜੌਹਲ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜੋਗਿੰਦਰ ਕੌਰ ਰੈਡਲੀ, ਬਲਵੰਤ ਕੌਰ ਮਾਂਗੜ ਓਹਾਇਓ, ਦਲਬੀਰ ਸਿੰਘ, ਜਸਵੰਤ ਕੌਰ ਰਟਵਾਲ ਯੂਨੀਵਰਸਿਟੀ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਯੂਨੀਵਰਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ। ਪਰਮਾਤਮਾ ਕੇ ਚੰਗੀ ਤੰਦਰੁਸਤੀ ਦੀ ਅਰਦਾਸ ਕਰਦੇ ਹਾਂ ਤੇ ਆਓ ਆਪਣੀ ਗੱਲਬਾਤ ਜਿਹੜੀ ਆ ਸ਼ੁਰੂ ਕਰਦੇ ਹਾਂ। ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਜਗਵੀਰ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਜਿਹੜੀ ਕਹਿੰਦੇ ਸੀ ਅੱਖ ਤੇ ਗੁਆਂਢੀ ਨਹੀਂ ਨਿਕਲੀ ਵੀ ਹੈ ਜੀ, ਉਹਦੇ ਵਾਸਤੇ ਤੁਸੀਂ ਇਮਲੀ ਦੇ ਬੀਜ ਲੈਣੇ। ਇਮਲੀ ਦਾ ਬੀਜ ਥੋੜਾ ਜਿਹਾ ਚਾਹੇ ਸਾਈਡ ਵਾਗ ਤੇ ਮਾੜਾ ਜਿਹਾ ਪਾਣੀ ਜਿਹਾ ਪਾ ਕੇ ਉਹਨੂੰ ਘਸਾ ਕੇ ਉਹਦਾ ਲੇਪ ਜਿਹਾ ਬਣਾ ਲੈਣਾ ਜੀ। ਉਹ ਲਗਾਓ ਦਿਨ ਮਾ 2-3 ਵਾਰੀ, ਉਹਦੇ ਨਾਲ ਗੁਆਂਢਣੀ ਠੀਕ ਠਾਰੀ ਹੋ ਜੂਗੀ। ਜਾਂ ਫਿਰ ਜਿਹੜੀ ਨਿੰਬ ਦੀਆਂ ਨੰਬੋਲੀਆਂ ਹੁੰਦੀਆਂ ਜੀ, ਉਹਨਾਂ ਨੂੰ ਘਸਾ ਕੇ ਉਹਦਾ ਲੇਪ ਜਿਹਾ ਬਣਾ ਕੇ ਉਹ ਲਗਾਓ, ਉਹਦੇ ਨਾਲ ਵੀ ਗੁਆਂਢਣੀ ਠਾਰੀ ਠੀਕ ਹੋ ਜਾਂਦੀ। ਜਿਹੜੇ ਕਹਿੰਦੇ ਸੀਗੇ ਆਪਣੇ ਪਿੰਜਣੀ ਦੁਖਦੀ ਹੈਗੀ, ਉਹ ਆਪਣੇ ਕਿਸ਼ੋਰ ਗੁੱਗਲ ਦੀਆਂ ਗੋਲੀਆਂ ਲੈ ਸਕਦੇ ਜੀ। ਜਿਹੜੇ ਕਹਿੰਦੇ ਪਿੰਜਣੀਆਂ ਦੁਖਦੀਆਂ, ਲੱਤਾਂ ਵਿੱਚ ਜ਼ਿਆਦਾ ਦਰਦ ਹੁੰਦਾ, ਕਿਸ਼ੋਰ ਗੁੱਗਲ ਦੀਆਂ ਗੋਲੀਆਂ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ ਲੈ ਲਵੇਂ, ਇਹਦੇ ਹਟ ਜੂਗਾ ਜੀ। ਕਈ ਵਾਰੀ ਵਿਟਾਮਿਨ C ਦੀ ਕਮੀ ਕਰਕੇ ਵੀ ਉਹਨੇ ਹੋਣ ਦੁਖਣ ਲੱਗ ਜਾਂਦੀ ਹੈ। ਇਹਦੇ ਵਿੱਚੋਂ ਤੁਸੀਂ ਨਿੰਬੂ, ਔਲਾ, ਸੰਤਰਾ, ਅਮਰੂਦ ਇਹ ਚੀਜ਼ਾਂ ਉਹਨੇ ਖਾਣ ਲਾ ਜਾਓ, ਇਹਦੇ ਨਾਲ ਵੀ ਉਹਨੇ ਫਰਕ ਪੈ ਜੂਗਾ ਜੀ ਤੁਹਾਨੂੰ। ਜਾਂ ਜਿਹੜੇ ਫੁੱਲ ਮਖਾਣੇ ਹੁੰਦੇ ਹੈਗੇ, ਉਹ ਤੁਸੀਂ ਦੇਸੀ ਘੀ ਮਾ ਭੁੰਨ ਕੇ ਉਹ ਤੁਸੀਂ ਉਹਨੇ 10-15 ਫੁੱਲ ਮਖਾਣੇ ਰੋਜ਼ ਖਾਓ, 40 ਦਿਨ ਲਗਾਤਾਰ ਖਾਣੇ। ਇਹਦੇ ਨਾਲ ਵੀ ਲੱਤਾਂ ਦਾ ਦਰਦ ਜਿਹੜਾ ਹਟ ਜੂਗਾ ਜੀ। ਜਾਂ ਫਿਰ ਲੱਤਾਂ ਦੇ ਦਰਦ ਵਾਸਤੇ ਹੈਗਾ ਜੀ, ਗਰਮ ਦੁੱਧ ਲੈ ਕੇ 1 ਕੱਪ ਦੁੱਧ ਪਾ ਕੇ ਫਰਾਈ ਪੈਨ ਜਾਂ ਪਤੀਲੇ 'ਚ 2 ਕਲੀਆਂ ਲਸਣ ਦੀਆਂ ਉਹ ਪਾ ਕੇ ਉਬਾਲਣੀਆਂ ਜੀ। ਫਿਰ ਤੁਸੀਂ ਕੀ ਕਰਨਾ, 1 ਚਮਚਾ ਔਲਿਆਂ ਦਾ ਪਾਊਡਰ ਲੈਣਾ ਹੈਗਾ, ਇਹ ਖਾ ਕੇ ਉੱਪਰੋਂ 1 ਲਸਣ ਵਾਲਾ ਦੁੱਧ ਪੀ ਲੈਣਾ ਜੀ। ਲੱਤਾਂ ਦੁਖਣੇ ਵਾਸਤੇ ਫਿਰ ਉਹਨੇ ਪਪੀਤਾ ਤੁਸੀਂ ਖਾ ਸਕਦੇ ਹੈਗੇ, ਪਪੀਤੇ ਮਾ ਵੀ ਤਾਕਤ ਹੁੰਦੀ ਜੀ, ਉਹਨਾਂ ਨੇ ਲੱਤਾਂ ਦਾ ਦਰਦ ਠੀਕ ਕਰ ਦਿੰਦਾ ਹੈਗਾ। ਜਾਂ ਫਿਰ ਉਹਨੇ ਤੁਸੀਂ 10 ਮੂਲ ਦਾ ਕਾੜਾ ਬਣਾ ਕੇ ਪੀ ਸਕਦੇ ਹੈਗੇ, ਉਹ ਵੀ ਆਪਣੇ ਲੱਤਾਂ ਦੇ ਦਰਦ ਵਾਸਤੇ ਵਧੀਆ ਰਹੂਗਾ ਤੁਹਾਨੂੰ। ਜੇ ਪਪੀਤੇ ਦੇ ਵਿੱਚੋਂ ਤੁਸੀਂ ਉਹਨੇ ਅਦਰਕ ਦਾ ਰਸ ਮਿਲਾ ਲਵੇਂ 2 ਚਮਚੇ ਤਾਂ ਹੋਰ ਵੀ ਤੁਹਾਨੂੰ ਵਧੀਆ ਰਹੂਗਾ। ਜਾਂ ਫਿਰ ਇੱਕ ਦਵਾਈ ਮਿਲਦੀ ਹੈਗੀ ਪੁਨਰਵਾ ਆਸਬ, ਉਹ ਤੁਸੀਂ ਐਮਾਜ਼ੋਨ ਤੋਂ ਜਾਂ ਆਪਣੇ ਆਯੁਰਵੈਦਿਕ ਸਟੋਰ ਚੋਂ ਪੁੱਛ ਲਿਓ। ਪੁਨਰਵਾ ਆਸਬ ਹੈਗਾ ਦਵਾਈ ਦਾ ਨਾਮ, ਇਹਦੇ ਤੁਸੀਂ 4 ਚਮਚੇ ਪੀਣੇ ਹੈਗੇ ਜੀ। ਜਾਂ ਫਿਰ ਤੁਸੀਂ ਕਰ ਸਕਦੇ ਹੈਗੇ, ਜੇ ਦਵਾਈ ਘਰ ਤੁਸੀਂ ਬਣਾਉਣੀ ਹੈਗੀ ਤਾਂ ਅਸਗੰਧ ਲੈਣੀ ਹੈਗੀ, ਸੁੰਡ, 2 ਚੀਜ਼ਾਂ ਬਰਾਬਰ ਲੈ ਕੇ ਇਹ ਤੁਸੀਂ ਆਪਣੇ ਥੋੜੀ ਵਿੱਚੋਂ ਖੰਡ ਪਾ ਸਕਦੇ ਹੈਗੇ, ਉਹ 2 ਚਮਚੇ ਸਵੇਰ ਨੂੰ, 2 ਚਮਚੇ ਸ਼ਾਮ। ਸੁੰਡ ਤੇ ਅਸਗੰਧ ਉਨੀਆਂ ਬਰਾਬਰ ਮਾਤਰਾ ਵਿੱਚ ਖੰਡ ਪਾ ਲਓ ਤੁਸੀਂ, ਚਾਹੇ ਸ਼ੱਕਰ ਪਾ ਲਓ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜਾਂ ਫਿਰ ਦੂਸਰਾ ਇਲਾਜ ਹੈਗਾ, ਤੁਸੀਂ ਲੈਣੀ ਹੀ ਅਸਗੰਧ ਲੈਣੀ ਹੈਗੀ, ਚੌਪ ਚੀਨੀ, ਪਿਪਲਾ ਮੂਲ, ਸੁੰਡ, ਇਹ ਚੀਜ਼ਾਂ ਲੈਣੀਆਂ ਹੈਗੀਆਂ। ਇਹਨਾਂ ਦਾ ਤੁਸੀਂ 1 ਚਮਚਾ ਇਹਦਾ ਲੈਣਾ ਤੇ 1 ਚਮਚਾ ਵਿੱਚੋਂ ਅਰੰਡੀ ਦਾ ਤੇਲ, ਇਹ ਮਿਕਸ ਕਰਕੇ ਇਹ ਤੁਸੀਂ ਖਾ ਲਿਆ ਕਰੋ। 1 ਚਮਚਾ ਹੀ ਖਾ ਲਓ, ਜਾਂ 1 ਚਮਚਾ ਅਰੰਡੀ ਦਾ ਤੇਲ, 1 ਚਮਚਾ ਇਹਦੇ ਨਾਲ ਵੀ ਸਾਰਾ ਦਰਦ। ਜਿਹੜੇ ਕਹਿੰਦੇ ਸੀ ਕੰਨਾਂ ਦੇ ਵਿੱਚੋਂ ਆਵਾਜ਼ਾਂ ਆਉਂਦੀਆਂ, ਉਹ ਤਾਂ ਉਹਨੇ ਥੋੜਾ ਗੁੜ ਲੈ ਲਵੇਂ, ਗੁੜ ਦੇ ਵਿੱਚੋਂ ਦੇਸੀ 1 ਚਮਚਾ ਦੇਸੀ ਘੀ ਦਾ ਪਾ ਕੇ ਤੇ ਥੋੜਾ ਜਿਹਾ ਵਿੱਚੋਂ ਗੁੜ ਪਾ ਲਵੇਂ, ਪਿਘਲਾ ਲਵੇਂ ਤੇ 1 ਚਮਚਾ ਵਿੱਚੋਂ ਪਾ ਲਵੇਂ ਸੁੰਡ ਦਾ। ਜਦੋਂ ਲਿੱਟੀ ਬਣ ਗਈ ਉਹਨੇ ਇਸ ਤਰ੍ਹਾਂ ਗੁੜ ਜਿਹਾ ਪਿਘਲ ਗਿਆ, ਬਸ ਉਹ ਖਾ ਲਿਆ ਕਰੇ। ਇਹਦੇ ਨਾਲ ਆਪਣੇ ਕੰਨਾਂ 'ਚ ਆਵਾਜ਼ਾਂ ਆਉਣੀਆਂ ਬੰਦ ਹੋ ਜਾਂਦੀਆਂ। ਹੁਣ ਜਿਹੜੇ ਕਹਿੰਦੇ ਸੀਗੇ ਮਾਂ ਦੇ ਆਪਣੇ ਬੱਚੇ ਜੰਮੇ ਹੈਗੇ, ਉਹਦੇ ਦੁੱਧ ਨਹੀਂ ਉਤਰਦਾ ਹੈਗਾ, ਇੰਡੀਆ ਹੀ ਹੈਗੇ ਉਹ ਤਾਂ। ਉਹਨੇ ਕੱਚੀ ਜਿਹੜੀ ਮੂੰਗਫਲੀ ਹੁੰਦੀ ਜੀ, ਬਗੈਰ ਭੁੰਨੇ ਤੇ ਜਿਹੜੀ ਕੱਚੀ ਮੂੰਗਫਲੀ ਹੁੰਦੀ ਹੈਗੀ, ਉਹ ਤੁਸੀਂ ਖਾਓ। ਸਹੀ, ਫਿਰ ਮਾਹਾਂ ਦੀ ਦਾਲ ਦੇ ਵਿੱਚੋਂ ਦੇਸੀ ਘੀ ਪਾ ਕੇ ਤੁਸੀਂ ਖਾਓ। ਜਾਂ ਫਿਰ ਤੁਸੀਂ ਉਹਨੇ ਕਾਬਲੀ ਛੋਲੇ ਦੁੱਧ ਮਾ ਭਿਓ ਲੈਣੇ, ਦੁੱਧ ਮਾ ਭਿਓ ਕੇ ਤੁਸੀਂ ਉਹ ਖਾਓ। ਕਾਬਲੀ ਛੋਲੇ 50 ਗ੍ਰਾਮ ਤੁਸੀਂ ਰੋਜ਼ ਖਾਈ ਚੱਲੋ ਤੇ ਉੱਪਰ ਤੇ ਉਹ ਦੁੱਧ ਪੀ ਲਓ। ਅੱਛਾ ਜੀ। ਉਹਨੇ ਫਿਰ ਆਪਣੇ ਬ੍ਰੈਸਟਾਂ ਦੇ ਉੱਤੇ ਉਹਨੇ ਤੁਸੀਂ ਇਹਦੇ ਕਸਟਰਲ ਜਿਹੜਾ ਅਰੰਡੀ ਦਾ ਤੇਲ ਹੁੰਦਾ ਜੀ, ਇਹਦੀ ਹੌਲੀ ਤੁਸੀਂ ਮਾਲਿਸ਼ ਕਰਨੀ ਹੈ ਜੀ। ਫਿਰ ਗਾਜਰਾਂ ਦਾ ਜੂਸ ਤੁਸੀਂ ਪੀ ਸਕਦੇ ਹੈਗੇ, ਕੱਚੇ ਪਪੀਤੇ ਦੀ ਸਬਜ਼ੀ ਬਣਾ ਕੇ ਖਾ ਸਕਦੇ ਹੈਗੇ। ਅੰਗੂਰ ਤੁਸੀਂ ਖਾਓ, ਅੰਗੂਰ ਜ਼ਿਆਦਾ ਖਾਓ। ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ, 1 ਦੇਸੀ ਘੀ ਲੈ ਕੇ 1 ਚਮਚਾ ਵਿੱਚੋਂ ਥੋੜਾ ਜਿਹਾ ਗੁੜ ਪਾ ਕੇ, ਥੋੜਾ ਜਿਹਾ ਜੀਰਾ ਪਾਣਾ ਜੀ ਉਹਦੇ ਵਿੱਚੋਂ, ਉਹ ਤੁਸੀਂ ਆਪਣੇ ਉਹ ਖਾਓ ਤੁਸੀਂ ਬਣਾ ਕੇ। ਜਾਂ ਫਿਰ ਉੱਥੇ ਪੰਸਾਰੀ ਤੇ ਜਾ ਕੇ ਤੁਸੀਂ ਮਗਾਂ ਲੈ ਲਓ ਤੇ ਸ਼ਤਾਵਰ ਲੈ ਲਓ ਜੀ, ਤੇ ਆਪਣੇ ਬਰਾਬਰ ਲੈਣੀਆਂ ਹੈਗੀਆਂ ਇਹ 2 ਚੀਜ਼ਾਂ। ਇਹਨਾਂ ਦਾ ਫਿਰ 1 ਚਮਚਾ ਤੁਸੀਂ ਇਹਦਾ ਤੇ ਅੱਧਾ ਚਮਚਾ ਸ਼ਹਿਦ ਦਾ, ਇਹ ਮਿਲਾ ਕੇ ਖਾ ਕੇ ਉੱਪਰ ਤੇ ਤੁਸੀਂ ਦੁੱਧ ਪੀ ਲਓ। ਇਹਦੇ ਨਾਲ ਵੀ ਆਪਣੇ ਦੁੱਧ ਉਤਰ ਜਾਂਦਾ ਹੁੰਦਾ ਜੀ। ਜਾਂ ਫਿਰ ਆਪਣੇ ਤੁਸੀਂ ਤੁਲਸੀ ਦੇ ਪੱਤਿਆਂ ਦਾ ਕਾੜਾ ਬਣਾ ਕੇ ਤੁਸੀਂ ਪੀ ਸਕਦੇ ਹੈਗੇ। ਜਿਹੜੇ ਮੂਲੀ ਦੇ ਬੀਜ ਹੁੰਦੇ ਉਹ ਤੁਸੀਂ ਆਪਣੇ ਪੀ ਕੇ 1 ਚਮਚਾ ਤੁਸੀਂ ਉਹ ਖਾ ਸਕਦੇ ਹੈਗੇ। ਸਾਰੇ ਦੁੱਧ ਉਤਰਨੇ ਵਾਸਤੇ ਜਿਹੜਾ ਮਰਜ਼ੀ ਕਰ ਲਓ ਸਾਰਾ ਇਲਾਜ। ਜਿਹੜੇ ਕਹਿੰਦੇ ਤੇ ਬੱਚੇ ਦੀ ਨਿਗਾਹ ਘਟਦੀ ਜਾਂਦੀ ਹੈਗੀ,
ਉਹਦਾ ਉਹਨੂੰ ਔਲਿਆਂ ਦਾ ਮੁਰੱਬਾ ਬਣਾ, ਜਾਂ ਤੁਸੀਂ ਐਂ ਕਰੋ ਜੇ ਤੁਹਾਨੂੰ ਇੱਥੇ ਔਲੇ ਮਿਲਦੇ ਹੈਗੇ, ਜੇ ਘਰ ਬਣਾ ਲਓਗੇ ਤਾਂ ਵਧੀਆ ਰਹੂਗਾ ਤੁਹਾਨੂੰ। ਔਲੇ ਜੇ ਮਿਲਦੇ ਆ ਉਹਨੂੰ ਕੱਦੂਕਾਸ ਕਰਕੇ ਕੰਚ ਦੇ ਭਾਂਡੇ ਮੈਂ ਪਾ ਲਓ ਤੇ ਉਹਦੇ ਉਨਾ ਕੁ ਸ਼ਹਿਦ ਪਾਉਣਾ ਜਿਹਦੇ ਵਿੱਚ ਉਹ ਭਿੱਜ ਜਿਵੇਂ ਸਾਰੇ, ਜਿੰਨਾ ਕੁ ਤੁਸੀਂ ਕੱਦੂਕਾਸ ਕਰਿਆ। ਉਹ ਆਪਣੇ 2 ਹਫ਼ਤੇ ਤੁਸੀਂ ਪਿਆ ਰਹਿਣ ਦਿਓ ਭਾਂਡੇ ਦੇ ਵਿੱਚ। ਜੇ ਧੁੱਪ ਹੈਗੀ ਤਾਂ ਧੁੱਪ ਦੇ ਵਿੱਚੋਂ ਰੱਖ ਦਿਓ ਭਾਵੇਂ। ਫਿਰ 1 ਚਮਚਾ ਸਵੇਰ ਨੂੰ ਤੇ 1 ਚਮਚਾ ਸ਼ਾਮ ਨੂੰ ਬੱਚੇ ਨੂੰ ਇਹ ਖਿਲਾਈ ਜਾਓ, ਇਹਦੇ ਨਾਲ ਉਹਦੀ ਨਜ਼ਰ ਤੇਜ਼ ਹੋ ਜੂਗੀ ਜੀ। ਜਾਂ ਫਿਰ ਸੌਂਫ, ਬਦਾਮ ਤੇ ਕੂਜਾ ਮਿਸ਼ਰੀ, ਇਹ ਬਰਾਬਰ ਲੈਣੀ ਹੈਗੀ ਤੁਸੀਂ। ਇਹ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਖਿਲਾ ਦਿਆ। ਧਿਆਨ ਰੱਖਿਓ ਬੱਚੇ ਨੂੰ ਬਦਾਮਾਂ ਤੋਂ ਆਪਣੇ ਐਲਰਜੀ ਨਾ ਹੋਵੇ, ਤਾਂ ਖਿਲਾਣੇ ਹੈਗੇ ਜੀ ਇਹ ਜੀ। ਹਾਂ, ਜਾਂ ਫਿਰ ਤੁਸੀਂ ਆਪਣੇ ਜੇ ਸੌਂਫ ਪਾਣੀ ਵਿੱਚ ਤਾਂ ਸੌਂਫ ਵੀ ਪਾ ਸਕਦੇ, ਸੌਂਫ, ਬਦਾਮ, ਕੂਜਾ ਮਿਸ਼ਰੀ ਤੇ ਛੋਟੀ ਇਲਾਇਚੀਆਂ ਜੇ ਪਾਣੀਆਂ ਤਾਂ ਛੋਟੀ ਇਲਾਇਚੀਆਂ ਵੀ ਵਿੱਚ ਪਾ ਸਕਦੇ ਹੈਗੇ ਬਰਾਬਰ। ਜਾਂ ਫਿਰ ਗਾਜਰਾਂ ਦਾ ਤੇ ਟਮਾਟਰ ਦਾ ਜੂਸ ਮਿਲਾ ਕੇ ਉਹਨੂੰ ਪਿਲਾਓ ਜੀ ਉਹਨੂੰ। ਜਾਂ ਫਿਰ ਬੱਚਾ ਹੈਗਾ ਤੇ 1 ਚੁਟਕੀ ਸਮਝ ਲਓ, 1 ਤੁਸੀਂ ਘੀ ਦਾ ਚਮਚਾ ਲੈਣਾ ਨਾ, 1 ਚੁਟਕੀ ਵਿੱਚ ਪਾ ਲੈਣੀ ਹੈਗੀ ਆਪਣੇ ਕਾਲੀ ਮਿਰਚਾਂ ਦਾ ਪਾਊਡਰ ਤੇ 2 ਚੁਟਕੀਆਂ ਪਾ ਲੈਣੀਆਂ ਵਿੱਚ ਮਿਸ਼ਰੀ। ਇਹ ਖਿਲਾਓ ਉਹਨੂੰ ਤੇ ਉੱਪਰ ਦੁੱਧ ਪਿਲਾ ਦਿਓ ਖਿਲਾ ਕੇ। ਇਹਦੇ ਨਾਲ ਵੀ ਆਪਣੇ ਜਿਹੜੀ ਨਿਗਾਹ ਆਪਣੇ ਠੀਕ ਹੋ ਜਾਂਦੀ ਹੈ ਜੀ। ਜਾਂ ਫਿਰ ਉਹਨੇ ਕੁਆਰ ਦਾ ਰਸ, ਜਿਸ ਤਰ੍ਹਾਂ ਦੱਸਿਆ ਹੋਵੇਗਾ, ਕੁਆਰ ਦਾ ਰਸ ਥੋੜਾ ਜਿਹਾ ਉਹਨੂੰ ਮਿਕਸੀ ਨਾਲ ਗ੍ਰਾਈਂਡ ਕਰਕੇ ਉਹਨੂੰ ਥੋੜਾ ਜਿਹਾ ਗਰਮ ਕਰ ਲਓ। ਜੇ ਪਾਣੀ ਜਿਹਾ ਬਣ ਜਾਵੇ, ਬਾਹਲਾ ਨਹੀਂ ਗਰਮ ਕਰਨਾ, ਥੋੜਾ ਜਿਹਾ ਪਾਣੀ ਜਿਹਾ ਬਣ ਜਾਵੇ, ਉਹ ਪੁਣ ਕੇ ਤੁਸੀਂ ਤੇ ਉਹਦੇ ਵਿੱਚੋਂ 4 ਚਮਚੇ ਇਹਦਾ ਰਸ ਲੈ ਲਓ ਤੇ 1 ਚਮਚਾ ਵਿੱਚੋਂ ਸ਼ਹਿਦ ਪਾ ਲਓ। ਉਹ ਤੁਸੀਂ ਆਪਣੇ ਅੱਖ ਦੇ ਵਿੱਚੋਂ 2-2 ਬੂੰਦਾਂ ਪਾਈ ਚੱਲੀਓ ਉਹਦੇ ਨਾਲ। ਔਲੇ ਦਾ ਮੁਰੱਬਾ ਹੀ ਖਿਲਾ ਲਓ। ਜੇ ਨਹੀਂ ਤੁਹਾਨੂੰ ਆਪਣੇ ਘਰ ਪਾਣਾ ਤਾਂ ਔਲੇ ਦਾ ਬਣਿਆ ਬਣਾਇਆ ਮੁਰੱਬਾ ਆਉਂਦਾ, ਹਾਂਜੀ, ਉਹ ਤੁਸੀਂ ਆਪਣੇ ਨਿਆਣੇ ਨੂੰ ਖਿਲਾ ਦੇ। ਇਹਦੇ ਨਾਲ ਫਿਰ ਨਿਗਾਹ ਤੇਜ਼ ਹੋਣ ਲੱਗ ਜਾਂਦੀ। ਜਿਹੜੇ ਕਹਿੰਦੇ ਸੀਗੇ ਮੇਰੇ ਜੋੜਾਂ 'ਚ ਦਰਦ ਹੁੰਦਾ, ਆਰਥਰਾਈਟਸ ਵੀ ਸਾਰੇ ਸਰੀਰ ਦੇ ਜੋੜਾਂ 'ਚ ਦਰਦ ਹੁੰਦਾ, ਉਹ ਅਸ਼ਵਗੰਧ ਆਦਿ ਗੂਗਲ ਹੈ ਜੀ। ਅਸ਼ਵਗੰਧ ਐ ਲਿਖਿਆ, ਅਸ਼ਵਗੰਧ ਦੀ ਐ ਪਾਇਆ ਗੂਗਲ। ਉਹ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ। ਇਹਦੇ ਨਾਲ ਜਿਹੜਾ ਕਿਸੇ ਕਿਸਮ ਦਾ ਦਰਦ ਹੋਵੇ ਜੋੜਾਂ ਨੂੰ ਹਟ ਜੂਗਾ ਜੀ। ਅਸ਼ਵਗੰਧਾ ਦੀ ਗੂਗਲ ਹੈ ਜੀ, ਅਸ਼ਵਗੰਧ ਦੀ ਗੂਗਲ। ਉਹ ਤੁਸੀਂ ਆਪਣੇ ਆਯੁਰਵੈਦਿਕ ਸਟੋਰ 'ਚ ਤੁਹਾਨੂੰ ਮਿਲੂਗੀ, ਜਾਂ ਤੁਸੀਂ ਆਪਣੇ ਐਮਾਜ਼ੋਨ ਤੋਂ ਮੰਗਵਾ ਸਕਦੇ, ਲਿਖ ਕੇ ਦੇਖ ਲਓ। ਇਹਦੇ ਵਿੱਚੋਂ ਤੁਹਾਨੂੰ ਖੀਰੇ ਦਾ ਜੂਸ ਵਧੀਆ ਰਹਿੰਦਾ ਜੀ। ਖੀਰੇ ਦਾ ਜੂਸ ਤੁਸੀਂ ਪੀ ਲਓ। ਜੇ ਅੱਧਾ ਗਲਾਸ ਖੀਰੇ ਦਾ ਜੂਸ, ਅੱਧਾ ਗਲਾਸ ਪਾਣੀ ਮਿਲਾ ਲਓ, ਭਾਵੇਂ ਵੀ ਐਂ ਪੀ ਸਕਦੇ ਹੈਗੇ। ਜਾਂ ਅੱਧਾ ਚਮਚਾ ਵਿੱਚ ਹਲਦੀ ਮਿਕਸ ਕਰ ਲਓ, ਇਹਦੇ ਨਾਲ ਆਰਥਰਾਈਟਸ ਦੂਰ ਹੋ ਜੂ। ਇਹ ਖੀਰੇ ਦੇ ਜੂਸ ਦੇ ਵਿੱਚ ਅੱਧਾ ਚਮਚਾ ਹਲਦੀ ਜੂਸ, ਇਹ ਤੁਸੀਂ ਆਪਣੇ ਪੀ ਸਕਦੇ ਹੈ। ਨਹੀਂ ਤਾਂ ਫਿਰ ਆਪਣੇ ਕਲੌਂਜੀ ਲੈਣੀ ਹੈਗੀ, ਮੇਥੀ ਤੇ ਅਜਵੈਣ, ਇਹ 3 ਚੀਜ਼ਾਂ ਲੈਣੀਆਂ ਹੈਗੀਆਂ। ਕਲੌਂਜੀ, ਮੇਥੀ, ਅਜਵੈਣ, ਇਹ ਬਰਾਬਰ ਪੀ ਕੇ ਅੱਧਾ ਚਮਚਾ ਤੁਸੀਂ, ਅੱਧੇ ਚਮਚੇ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ, ਇਹ ਤੁਸੀਂ ਲੈ ਕਰਿਓ। ਕੋਸੇ ਪਾਣੀ ਨਾਲ ਲੈਣਾ ਜੀ। ਜੇ ਤੁਹਾਨੂੰ ਇੱਥੇ ਸਟੋਰਾਂ 'ਚ ਮਿਲਦਾ ਹੈਗਾ ਨਾਗਰ ਮੋਥਾ 50 ਗ੍ਰਾਮ, ਸੁੰਡ 50 ਗ੍ਰਾਮ, ਇਹ ਮਿਕਸ ਕਰਕੇ ਤੁਸੀਂ 1 ਚਮਚਾ ਸ਼ਹਿਦ ਦੇ ਵਿੱਚੋਂ ਮਿਕਸ ਕਰਕੇ ਇਹ ਤੁਸੀਂ ਖਾ ਲਿਆ ਕਰੋ। ਇਹ ਵੀ ਜੋੜਾਂ ਦੇ ਦਰਦ ਵਾਸਤੇ ਹੈ। ਫਿਰ ਤਿਲਾਂ ਦੇ ਤੇਲ ਦੀ ਤੁਸੀਂ ਮਾਲਿਸ਼ ਕਰ ਲਿਆ ਕਰੋ ਇਹਦੇ ਵਿੱਚੋਂ। ਫਿਰ ਆਪਣੇ ਜਿੱਥੇ ਸਾਰੇ ਦਰਦ, ਅਮਰੂਦ, ਜੇ ਤੁਹਾਡੇ ਅਮਰੂਦ ਹੈਗੇ ਤਾਂ ਅਮਰੂਦ ਤੁਸੀਂ ਖਾ ਸਕਦੇ ਹੈਗੇ। ਇਹ ਵੀ ਆਪਣੇ ਜੋੜਾਂ ਦੇ ਦਰਦ ਨੂੰ ਫਾਇਦਾ ਕਰਦੇ ਹੈ ਅਮਰੂਦ ਜਿਹੜੇ ਹੁੰਦੇ। ਤੇ ਸੌਂਫ, ਸੁੰਡ, ਕਾਲੀ ਮਿਰਚ, ਇਹ ਬਰਾਬਰ ਲੈ ਕੇ ਤੁਸੀਂ ਅੱਧਾ ਚਮਚਾ ਲੈ ਕੇ ਤੇ ਅੱਧਾ ਚਮਚਾ ਸ਼ੱਕਰ, ਇਹ ਮਿਲਾ ਕੇ ਤੁਸੀਂ ਖਾ ਲਿਆ ਕਰੋ। ਤੇ ਇੱਕ ਹੋਰ ਇਲਾਜ ਹੈਗਾ ਇਹਦਾ, ਹਲਦੀ ਲੈਣੀ ਹੈਗੀ, ਅਸਗੰਧ ਲੈਣੀ ਹੈਗੀ, ਕਾਲੇ ਤਿਲ, ਮੇਥੀ, ਸੌਂਫ, 5 ਚੀਜ਼ਾਂ ਹੈਗੀਆਂ। ਹਲਦੀ, ਅਸਗੰਧ, ਕਾਲੇ ਤਿਲ, ਮੇਥੀ, ਸੌਂਫ, ਇਹ ਤੁਸੀਂ ਆਪਣੇ ਬਰਾਬਰ ਲੈਣੇ ਹੈਗੇ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਕੋਸੇ ਪਾਣੀ ਨਾਲ ਲੈਣਾ। ਤੇ ਜਿਹਨਾਂ ਨੂੰ ਯੂਰਿਕ ਐਸਿਡ ਹੈਗਾ ਜੀ, ਯੂਰਿਕ ਐਸਿਡ ਹੁੰਦਾ, ਉਹ ਵੀ ਇਹ ਯੂਜ਼ ਕਰ ਸਕਦੇ ਹੈਗੇ। ਉਹ ਯੂਰਿਕ ਐਸਿਡ ਨੂੰ ਵੀ ਫਾਇਦਾ ਦਿੰਦਾ ਹੈ ਤੇ ਆਰਥਰਾਈਟਸ ਨੂੰ ਵੀ ਫਾਇਦਾ ਹੁੰਦਾ ਹੈਗਾ। ਤੇ ਐਲੋਵੀਰਾ ਤੁਸੀਂ ਯੂਜ਼ ਕਰ ਸਕਦੇ ਹੈਗੇ। ਇਹਦੇ ਵਿੱਚ ਐਲੋਵੀਰਾ ਦਾ ਗੁੱਦਾ ਤੁਸੀਂ 2 ਇੰਚ ਦਾ ਟੁਕੜਾ ਘੀ ਦੇ ਵਿੱਚ ਭੁੰਨ ਕੇ ਉਹ ਤੁਸੀਂ ਖਾ ਲਿਆ ਕਰੋ। ਇਹਦੇ ਨਾਲ ਵੀ ਥਾਰਾ ਜੋੜਾਂ ਦਾ ਜਾਂ ਪਿੰਡਾਂ ਦਾ ਜਿਹੜਾ ਦਰਦ ਹੁੰਦਾ ਉਹ ਠੀਕ ਹੋ ਜੂਗਾ ਸਾਰੇ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਪੱਤਾ ਗੋਭੀ, ਫੁੱਲ ਗੋਭੀ, ਚੁਕੰਦਰ, ਇਹਨਾਂ ਦਾ ਜੂਸ ਕੱਢ ਕੇ ਤੁਸੀਂ ਪੀ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਮਰੰਗਾ ਦੇ ਕੈਪਸੂਲ, ਇਹਦੇ ਵਿੱਚ ਚੰਗਾ ਜੀ। ਮਰੰਗਾ ਦੇ ਕੈਪਸੂਲ ਤੁਸੀਂ ਤੁਹਾਨੂੰ ਮਿਲ ਜੂਗੇ ਜਿਹੜੀ ਸਟੋਰਾਂ 'ਚ, ਉਹਦੇ ਵਿੱਚੋਂ ਤੁਸੀਂ ਆਪਣੇ ਲੈ ਸਕਦੇ ਹੈਗੇ। ਇਹਦੇ ਵਿੱਚੋਂ ਫਿਰ ਤੁਸੀਂ ਹੋਰ ਲੈ ਸਕਦੇ ਹੈਗੇ, ਤਿਲ ਲੈਣੇ ਹੈਗੇ, ਸੂਰਜਮੁਖੀ ਦੇ ਬੀਜ, ਅਲਸੀ, ਸੌਂਫ, ਚਾਰੇ ਮਗਜ਼, ਬਦਾਮ, ਫੁੱਲ ਮਖਾਣੇ, ਕਿੱਕਰ ਦਾ ਗੋਂਦ, ਇਹ ਚੀਜ਼ਾਂ ਲੈਣੀਆਂ ਜੀ। ਇੱਕ ਵਾਰੀ ਫੇਰ ਬੋਲ ਦਿੰਦਾ ਤੁਹਾਨੂੰ, ਤਿਲ, ਸੂਰਜਮੁਖੀ, ਅਲਸੀ, ਸੌਂਫ, ਚਾਰੇ ਮਗਜ਼, ਬਦਾਮ, ਫੁੱਲ ਮਖਾਣੇ ਤੇ ਕਿੱਕਰ ਦਾ ਗੋਂਦ। ਇਹਨਾਂ ਨੂੰ, ਫੁੱਲ ਮਖਾਣਿਆਂ ਨੂੰ ਤੇ ਆਪਣੇ ਕਿੱਕਰ ਦੇ ਗੋਂਦ ਨੂੰ, ਇਹ ਥੋੜਾ ਜਿਹਾ ਘੀ ਪਾ ਕੇ ਭੁੰਨ ਲੈਣੇ ਜੀ। ਫੁੱਲ ਜਿਸ ਤਰ੍ਹਾਂ ਫਰਾਈ ਕਰ ਲੈਣੇ, ਥੋੜਾ ਜਿਹਾ ਘੀ ਪਾ ਕੇ ਉਹ ਭੁੰਨ। ਬਾਕੀ ਜਿਹੜੀ ਸਾਰੀ ਚੀਜ਼ਾਂ ਹੈਗੀਆਂ 30 ਗ੍ਰਾਮ ਲੈ ਲਿਓ। ਸਾਰੀਆਂ ਚੀਜ਼ਾਂ 30 ਗ੍ਰਾਮ ਲੈ ਲਈ। ਬਾਕੀ ਇਹ ਬਗੈਰ ਘੀ ਦੇ ਹੀ ਰੋਸਟ ਕਰਨੀਆਂ ਸਾਰੀਆਂ ਚੀਜ਼ਾਂ ਜੀ, ਅੱਡ ਕਰਕੇ। ਤਿਲ ਅੱਡ ਕਰਨੇ, ਸੂਰਜਮੁਖੀ
ਮੇਥੀ ਅੱਡ, ਅਲਸੀ ਅੱਡ, ਸੌਂਫ ਅੱਡ। ਫਿਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਆਪਣੇ ਮਿਕਸ ਕਰ ਲੈਣਾ ਹੈਗਾ ਤੇ ਆਪਣੇ 1 ਚਮਚਾ ਤੁਸੀਂ ਖਾਈ ਜਾਣਾ ਜੀ। ਇਹ ਵੀ ਆਪਣੇ ਦਰਦਾਂ ਵਾਸਤੇ ਵਧੀਆ। ਫੁੱਲ ਮਖਾਣੇ ਤੇ ਆਪਣੇ ਕਿੱਕਰ ਦਾ ਦੇ ਘੀ ਦੇ ਵਿੱਚੋਂ ਭੁੰਨਣਾ, ਬਾਕੀ ਬਗੈਰ ਐਵੇਂ ਫਰਾਈ ਕਰਨਾ ਹੈਗਾ ਜੀ। ਜਿਹੜੇ ਕਹਿੰਦੇ ਸੀਗੇ ਆਪਣੇ ਦਿਮਾਗ ਦੀ ਕਮਜ਼ੋਰੀ ਜੀ ਹੈਗੀ, ਉਹਦੇ ਵਿੱਚੋਂ ਤੁਸੀਂ ਆਪਣੇ ਅੰਬ ਦਾ ਤੁਸੀਂ ਆਪਣੇ ਜੂਸ, ਜਿਹੜਾ ਅੰਬ ਦਾ ਰਸ ਹੁੰਦਾ ਜੀ, ਉਹ ਲੈ ਲਓ 50 ਗ੍ਰਾਮ। ਵਿੱਚ 50 ਗ੍ਰਾਮ ਦੁੱਧ ਪਾ ਲਓ ਤੇ 2 ਚਮਚੇ ਤੁਸੀਂ ਅਦਰਕ ਦਾ ਰਸ ਪਾ ਲਓ। ਇਹਦੇ ਨਾਲ ਦੀ ਦਿਮਾਗੀ ਕਮਜ਼ੋਰੀ ਦੂਰ ਹੋ ਜਾਂਦੀ ਹੈਗੀ। ਜਾਂ ਤੁਸੀਂ ਬ੍ਰਹਮੀ ਜਿਹੜੀ ਹੁੰਦੀ ਹੈ, ਬ੍ਰਹਮੀ ਪਾਊਡਰ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚੋਂ 1 ਚਮਚਾ। ਜਾਂ ਫਿਰ ਤੁਲਸੀ ਦਾ ਰਸ ਤੇ ਸ਼ਹਿਦ, 2 ਚਮਚੇ ਤੁਲਸੀ ਦਾ ਰਸ ਲੈ ਲਓ ਜਾਂ 1 ਚਮਚਾ ਤੁਲਸੀ ਦਾ ਰਸ ਲੈ ਲਓ, 1 ਚਮਚਾ ਸ਼ਹਿਦ। ਇਹ ਤੁਸੀਂ ਰੋਜ਼ ਖਾਓ, ਇਹਦੇ ਨਾਲ ਮੈਮਰੀ ਵੱਧ ਜਾਂਦੀ ਹੁੰਦੀ। ਜਾਂ ਫਿਰ ਅਸ਼ਵਗੰਧਾ ਲੈਣੀ ਹੈਗੀ 100 ਗ੍ਰਾਮ, ਸ਼ਤਾਵਰ ਲੈਣਾ ਹੈਗਾ 100 ਗ੍ਰਾਮ, ਸੰਖ ਪੁਸ਼ਪੀ ਲੈਣੀ ਹੈਗੀ 100 ਗ੍ਰਾਮ, ਬ੍ਰਹਮੀ ਪਾਊਡਰ ਲੈਣਾ ਹੈਗਾ 50 ਗ੍ਰਾਮ। ਇਹ ਤੁਹਾਨੂੰ ਆਯੁਰਵੈਦਿਕ ਸਟੋਰ ਚੋਂ ਜਾਂ ਸਾਰੀਆਂ ਐਮਾਜ਼ੋਨ ਤੋਂ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਜੀ। ਇਹਨਾਂ ਦਾ ਫਿਰ 1 ਚਮਚਾ ਤੁਸੀਂ ਸ਼ਹਿਦ ਮਿਲਾ ਕੇ ਇਹ ਖਾ ਲੈਣਾ ਤੇ ਉੱਪਰੋਂ ਤੁਸੀਂ ਆਪਣੇ ਦੁੱਧ ਪੀ ਲੈਣਾ। ਜੇ ਸਾਰੇ ਮੈਂ ਕੈਲਸ਼ੀਅਮ ਦੀ ਕਮੀ ਹੈਗੀ ਕਿਸੇ ਨੂੰ, ਤਾਂ ਇਹੀ ਫਾਰਮੂਲਾ ਯੂਜ਼ ਕਰੋ ਤਾਂ ਸਾਰੀ ਕੈਲਸ਼ੀਅਮ ਦੀ ਵੀ ਕਮੀ ਇਹਦੇ ਨਾਲ ਦੂਰ ਹੋ ਜਾਂਦੀ ਹੈ। ਜਾਂ ਫਿਰ ਨਹੀਂ ਤਾਂ ਜੇ ਘਰੇ ਬਣਾਉਣਾ ਹੈਗਾ ਤਾਂ ਉਹਨੇ ਖੀਰੇ ਦੇ ਜਾਂ ਚਾਰੇ ਮਗਜ਼ ਤੁਸੀਂ ਲੈ ਲਓ। ਜੇ ਖੀਰੇ ਦੇ ਇਕੱਲੇ ਮਿਲਦੇ ਤਾਂ ਖੀਰੇ ਦੇ ਇਕੱਲੇ ਲੈ ਲੈਣਾ। ਪਿਸਤਾ ਲੈਣਾ ਹੈਗਾ ਤੇ ਬ੍ਰਹਮੀ ਪਾਊਡਰ ਲੈਣਾ ਹੈਗਾ। ਜਿੰਨੇ ਜੇ ਤੁਸੀਂ ਆਪਣੇ 100 ਗ੍ਰਾਮ ਲੈਣਾ ਬ੍ਰਹਮੀ ਪਾਊਡਰ, ਤਾਂ ਚਾਰੇ ਮਗਜ਼ ਲਿਆ ਖੀਰੇ ਦੇ ਮਗਜ਼, ਉਹ 50 ਗ੍ਰਾਮ ਲੈਣੇ ਹੈਗੇ। ਪਿਸਤਾ ਵੀ 50 ਗ੍ਰਾਮ ਲੈਣਾ ਹੈ। ਇਹ 2 ਚੀਜ਼ਾਂ ਅੱਧੋ ਅੱਧ ਲੈਣੀਆਂ ਜਿੰਨਾ ਤੁਸੀਂ ਬ੍ਰਹਮੀ ਪਾਊਡਰ ਲਿਆ। ਤੇ ਇਹਨੂੰ ਥੋੜਾ ਜਿਹਾ ਸ਼ਹਿਦ ਪਾ ਕੇ ਇਹਦੇ ਵਿੱਚੋਂ ਤੁਸੀਂ ਜਿੰਨੇ ਛੋਲਿਆਂ ਦੇ ਦਾਣੇ ਜਿਹੜੀਆਂ ਗੋਲੀਆਂ ਵੱਟ ਲਓ, ਜਿਵੇਂ ਕਾਲੇ ਛੋਲੇ ਹੁੰਦੇ, ਤੇ 2 ਗੋਲੀਆਂ ਸਵੇਰ ਨੂੰ ਦੁੱਧ ਨਾਲ ਤੁਸੀਂ ਆਪਣੇ ਲੈ ਲਿਆ ਕਰੋ। ਇਹਦੇ ਨਾਲ ਵੀ ਜਿਹੜੀ ਦਿਮਾਗ ਦੀ ਤਾਕਤ ਉਹ ਵੱਧ ਜਾਂਦੀ ਹੁੰਦੀ। ਜਾਂ ਨਹੀਂ ਕੁਝ ਕਰਨਾ, ਇਕੱਲੇ ਖੀਰੇ ਦੇ ਬੀਜੇ ਤੁਸੀਂ ਲਾ ਜਾਓ ਖਾਣ, 1 ਚਮਚਾ ਰੋਜ਼ ਇਹੀ ਖਾਈ ਚੱਲੋ, ਉਹਦੇ ਨਾਲ ਵੱਧ ਜਾਂਦੀ ਹੈਗੀ ਦਿਮਾਗ। ਫਿਰ ਸੌਂਫ ਲੈ ਲਓ, ਸੌਂਫ ਤੇ ਮਿਸ਼ਰੀ, ਇਹ ਤੁਸੀਂ ਆਪਣੇ ਖਾ ਸਕਦੇ ਬਰਾਬਰ ਲੈ ਕੇ। 2 ਚਮਚੇ ਸਵੇਰ ਨੂੰ ਖਾ ਲਏ, 2 ਸ਼ਾਮ ਨੂੰ ਖਾ ਲਏ। ਤੇ ਇਹਦੇ ਵਿੱਚੋਂ ਫਿਰ ਤੁਸੀਂ ਕਰ ਸਕਦੇ ਹੈਗੇ ਬਦਾਮ, 10 ਬਦਾਮ ਲੈਣੇ ਹੈਗੇ, 7 ਕਾਲੀਆਂ ਮਿਰਚਾਂ ਲੈਣੀਆਂ ਹੈਗੀਆਂ, 2 ਛੋਟੀ ਇਲਾਇਚੀਆਂ, 1 ਚਮਚਾ ਸੌਂਫ ਦਾ। ਇਹ ਭਿਓ ਕੇ ਰੱਖ ਦੇਣੇ ਰਾਤ ਨੂੰ ਪਾਣੀ ਵਿੱਚ, ਤੇ ਸਵੇਰ ਨੂੰ ਇਹਦਾ ਛਿੱਲਕ ਲਾ ਕੇ ਬਦਾਮਾਂ ਦੇ, ਬਾਕੀ ਚੀਜ਼ਾਂ ਤੁਸੀਂ ਐਂ ਥੋੜਾ ਜਿਹਾ ਦੁੱਧ ਪਾ ਕੇ ਉਹ ਘੋਟ ਲੈਣੀਆਂ ਹੈਗੀ। ਘੋਟ ਕੇ ਤੁਸੀਂ ਆਪਣੇ ਥੋੜਾ ਸ਼ਹਿਦ ਜਾਂ ਮਿਸ਼ਰੀ ਮਿਲਾ ਕੇ ਉਹ ਤੁਸੀਂ ਪੀਓ। ਇਹਦੇ ਨਾਲ ਵੀ ਥੋੜਾ ਦਿਮਾਗ ਆਪਣੇ ਠੀਕ। ਅੱਗੇ ਥੋੜੇ 2 ਇਲਾਜ ਹੈਗੇ ਜੀ ਆਪਣੇ, ਜਿਹੜੇ ਦਿਲ ਮਾ ਕਹਿੰਦੇ ਸੀਗੇ ਦਰਦ ਜਿਹਾ ਹੁੰਦਾ ਹੈਗਾ, ਜੇ ਦਿਲ ਮਾ ਚੋਹ ਪੈਂਦੀ ਆ, ਦਿਲ ਮਾ ਦਰਦ ਜਿਹਾ ਹੁੰਦਾ, ਉਹਨਾਂ ਵਾਸਤੇ ਹੀ ਵਧੀਆ। ਇਹ ਗਲੋ ਲੈਣੀ ਹੈਗੀ, ਗਲੋ ਦਾ ਪਾਊਡਰ 50 ਗ੍ਰਾਮ, ਕਾਲੀ ਮਿਰਚਾਂ 50 ਗ੍ਰਾਮ, ਬਰਾਬਰ ਲੈਣੀਆਂ 2 ਚੀਜ਼ਾਂ। ਜੇ ਘੱਟ ਬਣਾਉਣੀ ਘੱਟ, ਵੱਧ ਬਣਾਉਣੀ ਵੱਧ। ਇਹਦਾ ਤੁਸੀਂ ਆਪਣੇ 1 ਚਮਚਾ ਕੋਸੇ ਪਾਣੀ ਨਾਲ ਸਵੇਰ ਨੂੰ ਤੇ 1 ਸ਼ਾਮ ਨੂੰ ਇਹ ਲੈਣ ਲੱਗ ਜਾਓ। ਜਿਹੜੀ ਤਾਂ ਦਿਲ ਮਾ ਚੋਹ ਜੀ ਪੈਂਦੀ ਆ, ਦਰਦ ਜਿਹਾ ਹੁੰਦਾ, ਉਹ ਹਟ ਜੂਗਾ ਜੀ ਇਹਦੇ ਨਾਲ। ਜਾਂ ਫਿਰ ਇਹਦੇ ਨਾਲ ਤੁਸੀਂ ਜਿਹੜਾ ਅਰਜਨ ਦਾ ਪਾਊਡਰ ਤੁਹਾਨੂੰ ਮਿਲ ਜਾਂਦਾ ਜੀ, ਅਰਜਨਾ ਪਾਊਡਰ ਲਿਖਿਆ ਵਾ ਹੁੰਦਾ ਉੱਪਰ, ਉਹ ਤੁਸੀਂ ਆਪਣੇ 1 ਕੱਪ ਲੈਣਾ ਹੈਗਾ ਦੁੱਧ ਦਾ, 1 ਕੱਪ ਲੈਣਾ ਹੈਗਾ ਤੁਸੀਂ ਪਾਣੀ ਦਾ, ਤੇ 1.5 ਚਮਚਾ ਤੁਸੀਂ ਲੈਣਾ ਹੈਗਾ ਇਹ ਪਾਊਡਰ ਦਾ। ਇਹ ਪਾ ਕੇ ਤੁਸੀਂ ਉਬਾਲਣਾ ਧਰ ਦੇਣਾ ਹੈਗਾ। ਜਦ 1 ਕੱਪ ਤੁਸੀਂ ਰਹਿ ਗਿਆ ਇਹ, ਤਾਂ ਤੁਸੀਂ ਆਪਣੇ ਇਹ ਪੀ ਲੈ ਕਰੋ। ਜਾਂ ਫਿਰ ਜੇ ਬਣਿਆ ਬਣਾਇਆ ਲੈਣਾ ਤੁਸੀਂ ਅਰਜਨਾ ਰਿਸਟ ਮਿਲਦਾ ਹੈਗਾ ਜੀ, ਲਿਕੁਇਡ ਹੈਗਾ ਅਰਜਨਾ ਰਿਸਟ। ਇਹ ਤੁਸੀਂ 4 ਚਮਚੇ ਇਹਦੇ ਲੈਣੇ ਹੈਗੇ, 4 ਚਮਚੇ ਪਾਣੀ ਦੇ। ਇਹ ਤੁਸੀਂ ਦਿਨ ਬਾਅਦ 1 ਵਾਰੀ ਪੀ ਲੈ ਕਰੋ। ਜੇ ਬਾਹਲੀ ਤਕਲੀਫ ਹੈ 2 ਵਾਰੀ ਪੀ ਸਕਦੇ, ਨਹੀਂ ਤਾਂ 1 ਵਾਰੀ ਪੀ ਸਕਦੇ। ਜਾਂ ਫਿਰ ਉਹਨੇ ਤੁਸੀਂ ਜੇ ਥੋੜੇ ਦਰਦ ਦਾ ਮਾੜਾ ਮੋਟਾ ਸਟਾਰਟ ਹੁੰਦਾ ਤਾਂ ਅੰਗੂਰਾਂ ਦਾ ਰਸ ਅੱਧਾ ਕੁ ਗਲਾਸ ਲੈ ਕੇ ਉਹ ਪੀ ਲਓ ਤੁਸੀਂ। ਇਹਦੇ ਨਾਲ ਆਪਣੇ ਠੀਕ ਹੋ ਜਾਂਦਾ ਇਹਦਾ। ਦਿਨ ਮਾ 2-3 ਵਾਰੀ ਅੰਗੂਰਾਂ ਦਾ ਜੂਸ ਲੱਗ ਜਾਓ ਪੀਣ। ਇਹਦੇ ਨਾਲ ਜਿਹੜੀ ਦਿਲ ਮਾ ਸਾਰੀ ਪ੍ਰੋਬਲਮ ਹੈ, ਕੋਈ ਦਰਦ ਮਾੜਾ ਮੋਟਾ ਮਹਿਸੂਸ ਹੁੰਦਾ, ਉਹ ਠੀਕ ਹੋ ਜਾਂਦਾ। ਜਾਂ ਫਿਰ ਤੁਸੀਂ ਰਾਈਟ ਵੇ ਲੈਣਾ ਹੈ ਤਾਂ ਅਜਵਾਇਨ ਤੁਸੀਂ 1 ਚਮਚਾ ਕੋਸੇ ਪਾਣੀ ਨਾਲ ਤੁਸੀਂ ਲੈ ਲਓ, ਇਹਦੇ ਨਾਲ ਵੀ ਠੀਕ ਹੋ ਜਾਂਦਾ ਜੀ। ਜਾਂ ਫਿਰ ਤੁਸੀਂ ਆਪਣੇ ਔਲੇ ਦੇ ਮੁਰੱਬੇ ਦੇ ਵਿੱਚ 3-4 ਬੂੰਦਾਂ ਅੰਬਰ ਧਾਰੇ ਦੀਆਂ, ਅੰਬਰ ਧਾਰਾ ਇੱਥੇ ਬਣਿਆ ਬਣਾਇਆ ਮਿਲ ਜਾਂਦਾ ਜੀ, ਉਹ ਤੁਸੀਂ ਆਪਣੇ ਔਲੇ ਦੇ ਮੁਰੱਬੇ 2-3 ਬੂੰਦਾਂ ਅੰਬਰ ਧਾਰੇ ਦੀਆਂ ਪਾ ਕੇ ਖਾ ਲਓ। ਇਹਦੇ ਨਾਲ ਵੀ ਜਿਹੜਾ ਦਿਲ ਦਾ ਦਰਦ ਆਪਣੇ ਠੀਕ ਹੋ ਜਾਂਦਾ ਜੀ। ਜਾਂ ਜੇ ਫਟਾ ਐਮਰਜੈਂਸੀ ਹੋ ਕੇ ਬਾਹਲਾ ਹੁੰਦਾ ਤਾਂ 2-3 ਕਲੀਆਂ ਲਸਣ ਦੀਆਂ ਮੂੰਹਾਂ ਪਾ ਕੇ ਚੱਬ ਲਓ, ਇਹਦੇ ਨਾਲ ਵੀ ਆਪਣੇ ਦਿਲ ਦਾ ਦਰਦ ਠੀਕ ਹੋ ਜਾਂਦਾ। ਜਾਂ ਫਿਰ ਬੇੜੇ ਦਾ ਚੂਰਨ ਲੈਣਾ ਹੈਗਾ, ਬੇੜੇ ਜਿਹੜੇ ਹੁੰਦੇ, ਬੇੜਿਆਂ ਦਾ ਚੂਰਨ 50 ਗ੍ਰਾਮ, ਅਸਗੰਧ 50 ਗ੍ਰਾਮ, ਇਹ ਤੁਸੀਂ ਆਪਣੇ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ। ਜਿਹਨਾਂ ਦੇ ਦਿਲ ਮਾ ਦਰਦ ਜਿਹਾ ਰਹਿੰਦਾ ਜਾਂ ਘਬਰਾਹਟ ਜੀ, ਉਹ ਇਹ ਚੀਜ਼ਾਂ ਲੈ ਸਕਦੇ ਆ। ਜਾਂ ਫਿਰ ਆਪਣੇ ਜਿਹੜਾ ਕਹਿੰਦੇ ਸੀਗੇ ਪੁਰਾਣੇ ਜ਼ਖਮ ਜਿਹਾ ਜਿਹੜਾ ਹੋਇਆ ਵਾ, ਉਹ ਹਟਦਾ ਨਹੀਂ ਹੈਗਾ ਉਹਦੇ ਪੈਰ ਦੇ ਉੱਤੇ, ਉਹ ਆਪਣੇ ਕਰਨੇ ਨਿੰਬ ਦੇ ਪੱਤੇ ਤੁਸੀਂ ਆਪਣੇ ਲੈ ਲੈਣੇ, ਉਹਨਾਂ ਨੂੰ ਆਪਣੇ ਗਾਂ ਦੇ ਘੀ ਦੇ ਵਿੱਚ ਪਾ ਕੇ ਘੀ ਤੇ ਉਬਾਲਣਾ ਜੀ ਉਹਨਾਂ ਨੂੰ। ਜਦ ਐਂ ਸੜ ਕੇ ਕਾਲੇ ਜਿਹੇ ਹੋ ਜਿਵੇਂ ਉਹਦੀ ਘੋਟ ਲਓ, ਉਹਨੂੰ ਮੱਲਮ ਜੀ ਬਣ ਜੇਗੀ ਉਹਨਾਂ ਨੂੰ। ਜਾਂ ਨਿੰਬ ਦੇ ਪੱਤਿਆਂ ਦਾ ਪਾਊਡਰ ਜਿਹਾ ਕਰ ਲਓ, ਜਾਂ ਪਾਊਡਰ ਤੁਹਾਨੂੰ ਮਿਲਦਾ ਪਾਊਡਰ, ਇੱਥੇ ਤਾਂ ਤੁਹਾਨੂੰ ਪਾਊਡਰ ਹੀ ਮਿਲੂਗਾ ਨਿੰਬ ਦੇ ਪੱਤੇ, ਉਹਨਾਂ ਨੂੰ ਪਾਊਡਰ ਜਿਹੇ ਕਰਕੇ ਪਾ ਲਓ ਘੀ ਦੇ ਵਿੱਚ। ਐਂ ਥੋੜੇ ਰਾੜ ਲੈਣੇ ਹੈਗੇ ਸਵਾਰ ਕੇ, ਉਹ ਫਿਰ ਜਿਹੜੀ ਮੱਲਮ ਜੀ ਬਣੂਗੀ ਉਹ ਪੇਸਟ ਜਿਹਾ, ਉਹ ਤੁਸੀਂ ਲਗਾਓ। ਜਿਹੜੇ ਪੁਰਾਣੇ ਜ਼ਖਮ ਜਿਹੜੇ ਨਹੀਂ ਹਟਦੇ ਉਹਨਾਂ ਦੇ, ਉਹ ਠੀਕ ਹੋ ਜੂਗਾ। ਜਾਂ ਫਿਰ ਇਹਦੇ ਵਿੱਚ ਤੁਸੀਂ ਜਿਹੜੀ ਹਲਦੀ ਹੁੰਦੀ ਹੈ, ਹਲਦੀ ਉਹ ਜ਼ਖਮਾਂ ਦੇ ਉੱਤੇ ਆਪਣੇ ਐਂ ਬਰੂਰ ਲੈ ਕਰੋ ਜੀ, ਉਹਦੇ ਨਾਲ ਫਿਰ ਜ਼ਖਮਾਂ ਆਪਣੇ ਐਂਟੀਸੈਪਟਿਕ ਹੁੰਦੀ ਹੈ,
ਉਹ ਫਿਰ ਕੀੜੇ ਕੂੜੇ ਨਹੀਂ ਪੈਂਦੇ ਜ਼ਖਮ ਦੇ ਉੱਤੇ। ਜਾਂ ਫਿਰ ਤੁਸੀਂ ਲਸਣ ਵੀ ਯੂਜ਼ ਕਰ ਸਕਦੇ ਆ ਜੀ, ਲਸਣ ਦਾ ਪੇਸਟ ਬਣਾ ਕੇ ਉਹ ਤੁਸੀਂ ਯੂਜ਼ ਕਰ ਲਓ ਉਹਦੇ ਵਿੱਚ। ਜੇ ਹਲਦੀ ਮਾ ਤੁਸੀਂ ਸ਼ਹਿਦ ਪਾਉਣਾ ਤਾਂ ਸ਼ਹਿਦ ਵੀ ਪਾ ਸਕਦੇ, ਨਹੀਂ ਤਾਂ ਉਹਨੇ ਉਈਂ ਸੁੱਕੀ ਬਰੂਰ ਲਓ, ਚਾਹੇ ਹਲਦੀ ਦੇ ਵਿੱਚ ਸ਼ਹਿਦ ਪਾ ਕੇ ਪੇਸਟ ਜਿਹਾ ਬਣਾ ਕੇ ਉਹ ਲਗਾ ਲਿਆ ਕਰੋ। ਇਹਦੇ ਨਾਲ ਜਿਹੜੇ ਪੈਰਾਂ ਦੇ ਜ਼ਖਮ ਹੈ ਉਹ ਛੇਤੀ ਠੀਕ ਹੋ ਜਾਣ। ਜਿਹੜੇ ਕੰਨ ਦੇ ਕਡਲਾਂ ਜਿਹੀਆਂ ਚੜ੍ਹਦੀਆਂ ਹੈਗੀਆਂ ਉਹ ਹਲਦੀ, ਔਲਾ, ਸੁੰਡ ਇਹ ਤਿੰਨੇ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। 1 ਚਮਚਾ ਸਵੇਰ ਨੂੰ ਤੇ 1 ਚਮਚਾ ਸ਼ਾਮ ਨੂੰ, ਇਹ ਤੁਸੀਂ ਲੈ ਸਕਦੇ ਹੈਗੇ। ਜੇ ਧਰਨ ਡਿੱਗਣੇ ਤੇ ਕਹਿੰਦੇ ਧਰਨ ਡਿੱਗ ਪੈਂਦੀ ਹੈਗੀ, ਉਹ ਪੁਟਖੰਡੇ ਦਾ ਚੂਰਨ ਮਿਲ ਜਾਂਦਾ ਜੀ, ਪੁਟਖੰਡੇ ਦਾ ਚੂਰਨ ਉਹ ਤੁਸੀਂ ਆਪਣੇ ਅੱਧਾ ਚਮਚਾ ਸਵੇਰ ਨੂੰ ਤੇ ਅੱਧਾ ਚਮਚਾ ਸ਼ਾਮ ਨੂੰ ਇਹ ਲੈ ਲਓ। 7 ਦਿਨ ਲਾਓ, ਫਿਰ ਧਰਨ ਡਿੱਗਣੇ ਤੇ ਹਟ ਜਾਂਦੀ ਜੀ। ਜਾਂ ਫਿਰ ਖਾਲੀ ਪੇਟ ਤੁਸੀਂ ਆਪਣੇ ਸੌਂਫ ਵੀ ਖਾ ਸਕਦੇ ਹੈਗੇ, 2-3 ਚਮਚੇ ਸੌਂਫ ਖਾਲੀ ਪੇਟ ਖਾਓ, ਇਹਦੇ ਨਾਲ ਵੀ ਧਰਨ ਆਪਣੇ ਠੀਕ। ਜਿਹੜੇ ਕਹਿੰਦੇ ਸੀਗੇ ਬੱਚਾ ਆਪਣੇ ਜਾਂਦਾ ਹੈਗਾ ਬਾਥਰੂਮ ਚਲੇ ਜਾਂਦਾ ਰੋਟੀ ਖਾ ਕੇ ਜਦੀ ਜੀ, ਪਹਿਲਾਂ ਵੀ ਸਿਹਤ ਨਹੀਂ ਬਣਦੀ, ਪਹਿਲਾਂ ਤਾਂ ਉਹਦਾ ਦੀ ਹਾਜ਼ਮੇ ਹੀ ਠੀਕ ਕਰੋ, ਸਿਹਤ ਆਪੇ ਬਣ ਜੂਗੀ। ਸਿਹਤ ਪਿੱਛੇ ਜ਼ਿਆਦਾ ਭੱਜਣੇ ਦੀ ਲੋੜ ਨਹੀਂ, ਪਹਿਲਾਂ ਉਹਦਾ ਬਾਥਰੂਮ ਜਿਹੜਾ ਜਾਂਦਾ ਉਹ ਠੀਕ ਹੋ ਜੂਗਾ, ਤਾਂ ਆਪੇ ਸਭ ਕੁਝ ਠੀਕ ਹੋ ਜੂਗਾ ਜੀ। ਧਨੀਆ ਲੈਣਾ ਹੈਗਾ ਸੁੱਕਾ, ਜੇ 100 ਗ੍ਰਾਮ ਤੁਸੀਂ ਧਨੀਆ ਲੈਣਾ ਹੈਗਾ ਤਾਂ ਵਿੱਚ 25 ਗ੍ਰਾਮ ਕਾਲਾ ਨੂਣ ਇਹ ਪਾ ਦੇਣਾ ਤਾਂ 1 ਚਮਚਾ ਉਹਨੂੰ ਖਿਲਾਉਣਾ ਜੀ ਰੋਜ਼। ਜਾਂ ਫਿਰ ਤੁਸੀਂ ਕੁਮਾਰੀ ਆਸਵ ਜਿਹੜੀ ਹੁੰਦੀ ਹੈ ਉਹ ਤੁਸੀਂ 2 ਚਮਚੇ ਉਹਦੇ ਤੇ 2 ਚਮਚੇ ਪਾਣੀ ਦੇ, ਇਹ ਲਿਕੁਇਡ ਦਵਾਈ ਹੈਗੀ, ਸਟੋਰਾਂ 'ਚ ਆਪਣੇ 'ਚ ਆਮ ਪਈ ਹੈਗੀ। 2 ਚਮਚੇ ਇਹਦੇ ਲੈਣੇ ਹੈਗੇ, 2 ਚਮਚੇ ਇਹਦੇ ਜਾਂ ਰੋਟੀ ਖਾ ਕੇ ਅੱਧਾ ਜਦੀ ਉਹਨੂੰ ਦੇਣ ਲਾ ਜਾਓ, ਇਹ ਹੌਲੀ ਹੌਲੀ ਆਪਣੇ ਠੀਕ ਹੋ ਜੂਗਾ ਜੀ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਜੀਰਾ ਤੇ ਸੌਂਫ ਇਹ ਬਰਾਬਰ ਕਰਕੇ ਲੈ ਕੇ ਤੁਸੀਂ ਫਰਾਈ ਕਰ ਲੈਣਾ ਹੈਗਾ ਫਰਾਈ ਪੈਨ 'ਚ। ਜਾਂ ਫਿਰ ਆਪਣੇ ਅੱਧਾ ਚਮਚਾ ਤੁਸੀਂ ਇਹਦਾ ਖਿਲਾ ਦੇ ਕਰੋ, ਅੱਧਾ ਚਮਚਾ ਸਵੇਰ ਨੂੰ ਖਿਲਾ ਤੇ ਅੱਧਾ ਚਮਚਾ ਰੋਟੀ ਖਾਣੇ ਦੇ ਬਾਅਦ ਜਾਂ ਖਾਂਦਾ ਜਦ ਖਿਲਾ ਤੇ। ਫਿਰ ਦਹੀਂ ਦੇ ਵਿੱਚੋਂ ਤੁਸੀਂ ਕੇਲਾ ਮਿਕਸ ਕਰਕੇ ਉਹ ਖਿਲਾ ਦੇ ਕਰੋ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਚਟਨੀ ਬਣਾ ਲਓ, ਥੋੜੀ ਆਪਣੇ ਅਦਰਕ ਦੀ ਚਟਨੀ, ਥੋੜਾ ਜਿਹਾ ਨਿੰਬੂ ਦਾ ਰਸ ਪਾ ਲਿਆ ਵਿੱਚ, ਹਰਾ ਧਨੀਆ, ਹਰਾ ਪੁਦੀਨਾ, ਕਾਲੀ ਮਿਰਚ, ਫਿਰ ਸਿੰਧਾ ਨੂਣ, ਥੋੜਾ ਜਿਹਾ ਜੀਰਾ, ਅਨਾਰ ਦਾਣਾ, ਇਹ ਥੋੜੀ ਚਟਨੀ ਬਣਾ ਕੇ ਰੱਖ ਲਓ ਇਹ ਸ਼ੀਸ਼ੀ ਦੇ ਵਿੱਚ ਸਾਰੀਆਂ ਚੀਜ਼ਾਂ ਪਾ ਕੇ। ਇਹ ਫਿਰ ਰੋਟੀ ਨਾਲ ਉਹਨੂੰ ਆਪਣੇ ਖਿਲਾਤੀ ਬੱਚੇ ਨੂੰ। ਜਾਂ ਫਿਰ ਇਹਦੇ ਵਿੱਚ ਅਨਾਰ ਦਾ ਜੂਸ ਤੁਸੀਂ ਦੇ ਸਕਦੇ ਹੈਗੇ ਬੱਚੇ ਨੂੰ, ਅਨਾਰ ਦਾ ਜੂਸ ਪਿਲਾ ਦੇ ਕਰੋ। ਇੱਕ ਇਲਾਜ ਨਹੀਂ ਹੋ ਰਹੇਗਾ ਇਹਦਾ, ਆਪਣੇ 1 ਐਪਲ ਲੈ ਲੈਣਾ ਹੈਗਾ, ਉਹਦੇ ਵਿੱਚੋਂ 21 ਲੌਂਗ ਗੱਡ ਦੇਣੇ ਜੀ, ਜਿਸ ਤਰ੍ਹਾਂ ਕਿੱਲਾਂ ਕੱਢੀ ਜਾਈਆਂ ਐਂ ਲੌਂਗ ਤੁਸੀਂ ਕੱਢ ਦੇਣੇ 21, ਤੇ ਉਹਨੂੰ 21 ਦਿਨ ਤੁਸੀਂ ਪਿਆ ਰਹਿਣ ਦੇਣਾ ਹੈਗਾ, ਛੇੜਨਾ ਨਹੀਂ ਉਹਨੂੰ। ਫਿਰ 1 ਲੌਂਗ ਤੁਸੀਂ ਉਹ ਬੱਚੇ ਨੂੰ ਖਿਲਾਈ ਜਾਣਾ ਹੈਗਾ ਰੋਜ਼, ਇਹਦੇ ਨਾਲ ਫਿਰ ਠੀਕ ਹੋ ਜੂਗਾ ਜੀ। ਜਾਂ ਫਿਰ ਜੇ ਦਹੀਂ ਖਾਂਦਾ ਹੈਗਾ ਨਿਆਣਾ ਤਾਂ 1 ਕੌਲੀ ਦਹੀਂ ਦੇ ਵਿੱਚ 1 ਚੁਟਕੀ ਤੁਸੀਂ ਹਿੰਗ ਦੀ ਇਹ ਮਿਲਾ ਕੇ ਤੁਸੀਂ ਖਿਲਾ ਸਕਦੇ ਹੈਗੇ। ਜਾਂ ਫਿਰ ਦਹੀਂ ਦੇ ਵਿੱਚੋਂ ਤੁਸੀਂ ਜਿਹੜਾ ਤੁਹਾਨੂੰ ਅੰਬਾਂ ਦਾ ਮਿਲ ਜਾਂਦਾ ਹੈਗਾ ਇੱਥੇ ਪਿਓਰੇ ਅੰਬ, ਉਹ ਤੁਸੀਂ 50 ਗ੍ਰਾਮ ਅੰਬ ਦਾ ਪਿਓਰੇ ਲੈ ਲਓ ਤੇ ਵਿੱਚੋਂ ਦਹੀਂ ਪਾ ਲਓ ਉਹਦੇ, ਜਿੰਨੀ ਨਿਆਣੇ ਨੇ ਖਾਣੀ ਹੈਗੀ, ਤੇ ਅਦਰਕ ਦਾ ਰਸ 1 ਚਮਚਾ ਪਾ ਲਓ, ਇਹ ਤੁਸੀਂ ਖਿਲਾਓ, ਇਹਦੇ ਨਾਲ ਵੀ ਆਪਣੇ ਠੀਕ। ਜਿਹੜੇ ਕਹਿੰਦੇ ਸੀਗੇ ਗਲੂਕੋਮਾ ਹੈਗਾ ਅੱਖ ਦੇ ਵਿੱਚ, ਉਹਦੇ ਵਿੱਚੋਂ ਤੁਸੀਂ ਧਨੀਆ ਲੈਣਾ ਹੈਗਾ ਤੇ ਸੌਂਫ ਇਹ 1 ਚਮਚਾ ਰੋਜ਼ ਖਾਣਾ ਜੀ, ਸਵੇਰ ਨੂੰ 1 ਸ਼ਾਮ ਨੂੰ। ਤੇ ਗਾਜਰਾਂ ਦਾ ਜੂਸ ਤੇ ਪਾਲਕ ਦਾ ਜੂਸ ਮਿਲਾ ਕੇ ਪੀਣਾ ਹੈਗਾ, ਤੇ ਉਹ ਜੂਸ ਪੀਣਾ ਹੈਗਾ ਜੀ ਉਹਦਾ ਬਣਾ ਕੇ। ਤੇ ਆਪਣੇ ਫਿਰ ਤੁਸੀਂ ਕਰ ਸਕਦੇ ਹੈਗੇ ਸਫੇਦ ਪਿਆਜ਼ ਦਾ ਰਸ 1 ਚਮਚਾ ਲੈ ਕੇ, 1 ਚਮਚਾ ਨਿੰਬੂ ਦਾ ਲੈ ਕੇ, ਨਿੰਬੂ ਦੇ ਜੂਸ ਦਾ ਲੈ ਕੇ, ਤੇ 1 ਚਮਚਾ ਉਹਦੇ ਵਿੱਚੋਂ ਸ਼ਹਿਦ, 1 ਚਮਚਾ ਅਦਰਕ ਦਾ ਰਸ, ਅਦਰਕ ਦਾ ਰਸ, ਨਿੰਬੂ ਦਾ ਰਸ, ਸਫੇਦ ਪਿਆਜ਼ ਦਾ ਰਸ ਤਾਂ ਪਹਿਲਾਂ ਦੱਸਿਆ ਸੀਗਾ, ਉਹ ਐਨ ਛਾਣ ਲੈਣੇ ਸਵਾਰ ਕੇ, ਵਿੱਚੋਂ ਕੋਈ ਚੀਜ਼ ਨਾ ਹੋਵੇ। ਫਿਰ ਆਪਣੇ ਵਿੱਚੋਂ 2 ਚਮਚੇ ਤੁਸੀਂ ਸ਼ਹਿਦ ਦੇ ਪਾ ਲਓ ਤੇ ਉਹਦੀ ਫੇਕ 1 ਬੂੰਦ ਤੁਸੀਂ ਉਹ ਪਾਈ ਚੱਲੋ ਵਿੱਚ। ਜਿਹੜੇ ਕਹਿੰਦੇ ਸੀਗੇ ਉਹਨੇ ਖੁਰਕ ਜੀ ਹੁੰਦੀ ਹੈਗੀ ਪਿੰਡੇ ਦੇ ਉੱਤੇ, ਉਹ ਆਪਣੇ ਨਿੰਬ ਦੇ ਪੱਤਿਆਂ ਨੂੰ ਥੋੜੀ ਅੱਗ ਲਗਾ ਕੇ ਸੁਆਹ ਜੀ ਬਣਾ ਲਵੇਂ ਉਹਦੀ, ਤੇ ਉਹਨੇ ਸੁਆਹ ਬਣ ਗਈ ਜਦ ਉਹਦੀ, ਉਹ ਫਿਰ ਦਹੀਂ ਦੇ ਵਿੱਚੋਂ ਮਿਲਾ ਕੇ ਉਹ ਤੁਸੀਂ ਆਪਣੇ ਜਿੱਥੇ ਖਾਜ ਹੁੰਦੀ ਉਹ ਲਗਾਓ ਜੀ ਪਿੰਡੇ ਦੇ ਉੱਤੇ। ਜਾਂ ਫਿਰ ਆਪਣੇ ਨਿੰਬ ਦਾ ਤੇਲ ਲਗਾਓ ਤੁਸੀਂ, ਜਾਂ ਫਿਰ ਆਪਣੇ ਤੁਸੀਂ ਐਂ ਕਰੋ ਚਿੱਟਾ ਸੁਹਾਗਾ ਜਿਹੜਾ ਹੁੰਦਾ ਉਹ ਤੁਸੀਂ ਆਪਣੇ ਚਾਹੇ ਤਾਂ ਸਰੋਂ ਦੇ ਤੇਲ ਦੇ ਵਿੱਚੋਂ ਮਿਕਸ ਕਰਕੇ ਲਗਾ ਲਓ, ਚਾਹੇ ਪਾਣੀ ਦੇ ਵਿੱਚ ਮਿਕਸ ਕਰਕੇ ਪੇਸਟ ਜਿਹਾ ਬਣਾ ਕੇ, ਜਾਂ ਕਿਸੇ ਤੇਲ ਜਾਂ ਵੈਸਲੀਨ ਭਾਵੇਂ ਮਿਕਸ ਕਰਕੇ ਉਹਦਾ ਪੇਸਟ ਜਾਂ ਵੈਸਲੀਨ ਦੇ ਵਿੱਚ ਸੁਹਾਗਾ ਪੀਸ ਕੇ ਮਿਕਸ ਜਿਹਾ ਕਰ ਲਓ, ਉਹ ਲਗਾਓ ਤੁਸੀਂ, ਉਹਦੇ ਨਾਲ ਵੀ ਆਪਣੇ ਹਟ ਜਾਂਦੀ ਜੀ ਜਿਹੜੀ ਖੁਰਕ ਆਉਂਦੀ ਹੁੰਦੀ। ਜਾਂ ਸਰੋਂ ਦੇ ਤੇਲ ਦੇ ਵਿੱਚ ਹਲਦੀ ਪਾ ਕੇ ਤੁਸੀਂ ਉਹ ਲਗਾ ਸਕਦੇ ਹੈਗੇ ਜੀ। ਚਾਹੇ ਨਾਰੀਅਲ ਦਾ ਤੇਲ ਲੈ ਲਓ, ਇਹਦੇ ਵਿੱਚ ਨਾਰੀਅਲ ਦਾ ਤੇਲ ਤੁਸੀਂ ਲੈਣਾ 250 ਗ੍ਰਾਮ, ਵਿੱਚੋਂ 3-4 ਨਿੰਬੂ ਨਿਚੋੜ ਲੈਣੇ ਜੀ, 3-4 ਨਿੰਬੂ ਨਿਚੋੜ ਕੇ ਉਹਨੂੰ ਫਰਾਈ ਪੈਨ 'ਚ ਪਾ ਕੇ ਅੱਗ ਤੇ ਰੱਖ ਦੇਣਾ ਹੈਗਾ, ਹੌਲੀ ਹੌਲੀ ਮਿੱਠੀ ਅੱਗ ਤੇ। ਜਦ ਸਾਰਾ ਨਿੰਬੂਆਂ ਦਾ ਪਾਣੀ ਜਾਂ ਜਿਸ ਤਰ੍ਹਾਂ ਤਿੜ ਕਰਨੇ ਤੇ ਹਟ ਗਿਆ, ਸਮਝ ਲਓ ਨਿੰਬੂਆਂ ਦਾ ਪਾਣੀ ਆਪਣੇ ਵਿੱਚ ਵੜ ਗਿਆ ਉਹਦੇ ਤੇਲ ਦੇ, ਉਹ ਤੇਲ ਦੀ ਤੁਸੀਂ ਮਾਲਿਸ਼ ਕਰ ਸਕਦੇ ਹੈਗੇ। ਜਾਂ ਫਿਰ 250 ਗ੍ਰਾਮ ਨਾਰੀਅਲ ਦੇ ਤੇਲ ਦੇ ਵਿੱਚੋਂ 5-6 ਟਿੱਕੀਆਂ ਮੁਸ਼ਕ ਦੀਆਂ ਪਾ ਕੇ, ਮਤਲਬ 8 ਟਿੱਕੀਆਂ ਹੀ ਪਾ ਲਓ ਜੀ, 100 ਗ੍ਰਾਮ ਦੇ ਵਿੱਚੋਂ 4 ਟਿੱਕੀਆਂ ਦਾ ਹੈਗਾ, ਤੇ ਆਪਣੇ 200 ਗ੍ਰਾਮ 8 ਟਿੱਕੀਆਂ ਪਾ ਕੇ ਮੁਸ਼ਕ ਦੀਆਂ ਉਹ ਤੁਸੀਂ ਉਹਨੇ ਉਹ ਲਗਾ ਲਿਆ ਕਰੋ ਜੀ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਕਰ ਸਕਦੇ ਹੈਗੇ 100 ਗ੍ਰਾਮ ਤੁਸੀਂ ਐਲੋਵੀਰਾ ਲੈਣਾ ਹੈਗਾ, ਐਲੋਵੀਰੇ ਦੀ ਜੈਲ
ਤੇ 100 ਗ੍ਰਾਮ ਵਿੱਚ ਮੈਂ ਯੋਗurt ਲੈਣਾ ਹੈਗਾ, 2 ਚਮਚੇ ਵਿੱਚ ਮੈਂ ਤਾਰੇ ਮੇਰੇ ਦਾ ਤੇਲ, ਇਹ ਮਿਕਸ ਕਰਕੇ ਤੁਸੀਂ ਆਪਣੇ ਇਹ ਲਗਾ ਸਕਦੇ ਹੈ। ਜਾਂ ਫਿਰ ਐਲੋਵੇਰੇ ਦਾ ਸਾਬਣ ਹੁੰਦਾ, ਉਹਦੇ ਨਾਲ ਤੁਸੀਂ ਨਹਾਏ ਧੋਏ ਕਰੋ। ਮਸਰੀ ਦੀ ਦਾਲ ਇਹਦੇ ਵਿੱਚ ਮੈਂ ਚੰਗੀ ਰਹਿੰਦੀ ਹੈਗੀ ਜੀ, ਮਸਰੀ ਦੀ ਦਾਲ ਖਾਓ ਜਿਹਨਾਂ ਦੇ ਖੁਰਕ ਹੁੰਦੀ ਹੈ, ਉਹਦੇ ਨਾਲ ਹਟ ਜਾਂਦੀ ਹੈ। ਜਾਂ ਫਿਰ ਜਿਹੜਾ ਔਲਿਆਂ ਦਾ ਚੂਰਨ ਹੁੰਦਾ, ਔਲਿਆਂ ਦਾ ਚੂਰਨ ਉਹ ਤੁਸੀਂ ਆਪਣੇ ਤੇਲ ਦੇ ਵਿੱਚ ਮਿਕਸ ਕਰਕੇ ਉਹ ਲਗਾ ਸਕਦੇ ਹੈਗੇ ਇਸ ਤੇ, ਜਿਹਨਾਂ ਦੇ ਖੁਰਦੀ। ਜਾਂ ਫਿਰ ਆਪਣੇ ਜਦ ਨਹਾਉਂਦੇ ਹੈਗੇ ਤੁਸੀਂ ਤਾਂ ਮਿੱਠਾ ਸੋਡਾ 3-4 ਚਮਚੇ ਆਪਣੇ ਟੱਬ ਮਾ ਪਾ ਲਏ ਤੇ ਉਹਦੇ ਨਾਲ ਤੁਸੀਂ ਨਹਾ ਸਕਦੇ ਹੈਗੇ। ਜਦ ਨਹਾਉਂਦੇ ਆ ਤਾਂ ਪਾਣੀ ਦੇ ਟੱਬ ਮਾ 3-4 ਚਮਚੇ ਮਿੱਠੇ ਸੋਡੇ ਦੇ ਪਾ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਆਪਣੇ ਕੋਲੈਸਟਰੋਲ ਹੈਗਾ, ਉਹ ਤਾਂ ਆਪਣੇ ਅਦਰਕ ਲਸਣ ਤੇ ਹਲਦੀ ਪਾ ਕੇ ਚਟਨੀ ਬਣਾ ਕੇ ਇਹ ਖਾ ਸਕਦੇ ਹੈਗੇ ਜੀ। ਅਨਾਰਾਂ ਦਾ ਜੂਸ ਪੀ ਸਕਦੇ ਹੈਗੇ। ਕਾਲੇ ਜਿਹੜੇ ਭੁੰਨੇ ਵਿੱਚ ਛੋਲੇ ਹੁੰਦੇ ਇਹ ਖਾਓ, ਇਹ ਬਹੁਤ ਛੇਤੀ ਘਟਾਉਂਦੇ ਜੀ ਕੋਲੈਸਟਰੋਲ। ਜਾਂ ਫਿਰ ਔਲਿਆਂ ਦਾ ਪਾਊਡਰ ਤੁਸੀਂ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਇਹ ਲੈ ਸਕਦੇ ਹੈਗੇ। ਇਹਦੇ ਵਿੱਚ ਮੇਥੀ ਇਹਦੇ ਵਿੱਚ ਵਧੀਆ ਰਹਿੰਦੀ ਹੈਗੀ ਜੀ। ਕੋਈ 1.5 ਚਮਚਾ ਤੁਸੀਂ ਮੇਥੀ ਦਾ ਭਿਓ ਕੇ ਰੱਖ ਦਿਓ ਰਾਤ ਨੂੰ, ਸਵੇਰ ਨੂੰ ਗਲੇ ਮੇਥੀ ਚੱਬ ਕੇ ਖਾ ਲਓ, ਗਲੇ ਆਪਣੇ ਪਾਣੀ ਆਪਣੇ ਪੀ ਲਓ। ਫਿਰ ਕੋਲੈਸਟਰੋਲ ਤੇ ਲਸਣ ਵੀ ਠੀਕ ਹੈ, 1 ਕਲੀ ਲਸਣ ਦੀ ਤੁਸੀਂ ਰੋਜ਼ ਖਾ ਸਕਦੇ ਹੈਗੇ। ਜਾਂ ਫਿਰ ਅਰਜਨ ਦਾ ਪਾਊਡਰ ਜਿਹੜਾ ਉਹ ਲੈਂਦਾ, ਉਹ ਤੁਸੀਂ ਅਰਜਨ ਪਾਊਡਰ ਦਾ ਆਪਣੇ 1.5 ਚਮਚੇ ਪਾ ਕੇ ਪਾਣੀ ਮਾ ਚਾਹ ਜੀ ਬਣਾ ਕੇ ਤੁਸੀਂ ਉਹ ਪੀ ਸਕਦੇ ਹੈਗੇ ਇਹਦੇ ਵਿੱਚ। ਜਾਂ ਅਰਜਨ ਆਰਿਸਟ ਹੁੰਦਾ, ਉਹ ਦਿਲ ਵਾਸਤੇ ਵੀ ਠੀਕ ਹੈ, ਬਲੱਡ ਪ੍ਰੈਸ਼ਰ ਵਾਸਤੇ ਵੀ ਠੀਕ ਹੈ, ਕੋਲੈਸਟਰੋਲ ਵਾਸਤੇ ਵੀ। 4 ਚਮਚੇ ਅਰਜਨ ਆਰਿਸਟ ਦੇ 4 ਚਮਚੇ ਪਾਣੀ ਦੇ ਪਾ ਕੇ ਤੁਸੀਂ ਉਹ ਪੀ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਤੁਸੀਂ ਲੈਣੀ ਹੈਗੀ ਕੋਲੈਸਟਰੋਲ ਵਾਸਤੇ ਹੈਗੀ ਰੋਸਟ ਕਰੀ ਅਲਸੀ ਲੈਣੀ ਹੈਗੀ 40 ਗ੍ਰਾਮ, ਰੋਸਟ ਕਰ ਲੈਣੀ ਹੈਗੀ। ਇਹ ਪੰਪਕਿਨ ਸੀਡ ਜਿਹੜੇ ਹੁੰਦੇ ਉਹ 10 ਗ੍ਰਾਮ ਲੈਣੇ ਹੈਗੇ, ਇਹ ਵੀ ਰੋਸਟ ਕਰ ਲੈਣੇ ਹੈਗੇ। ਸਨਫਲਾਵਰ ਸੀਡ ਲੈਣੇ ਹੈਗੇ 10 ਗ੍ਰਾਮ, ਇਹ ਵੀ ਰੋਸਟ ਕਰ ਲੈਣੇ ਹੈਗੇ। ਤੇ ਸੌਂਫ 10 ਗ੍ਰਾਮ, ਇਹ ਵੀ ਰੋਸਟ ਕਰ ਲੈਣੀ ਹੈਗੀ। ਇਹਨਾਂ ਨੂੰ ਚਾਰਾਂ ਨੂੰ ਤੁਸੀਂ ਆਪਣੇ ਮਿਲਾ ਕੇ ਤੇ 1 ਚਮਚਾ ਤੁਸੀਂ ਆਪਣੇ ਰੋਜ਼ ਖਾਣਾ ਜੀ ਇਹਦੇ ਨਾਲ। ਤੇ ਜੇ ਪ੍ਰੈਗਨੈਂਟ ਹੈਗੇ ਜਨਾਨੀਆਂ, ਉਹਨਾਂ ਨੇ ਨਹੀਂ ਖਾਣਾ ਹੈਗਾ। ਜਿਹਨਾਂ ਨੂੰ ਨਕਸੀਰ ਆਉਂਦੀ ਹੈਗੀ ਉਹਨਾਂ ਨੇ ਨਹੀਂ ਯੂਜ਼ ਕਰਨਾ ਹੈਗਾ ਇਹ। ਇਹਦੇ ਵਾਸਤੇ ਤੁਸੀਂ ਜਿਹੜੇ ਦੰਦਾਂ ਦਾ ਕਹਿੰਦੇ ਸੀਗੇ, ਦੰਦ ਦੇ ਵਿੱਚ ਆਪਣੇ ਮਸੂੜੇ ਜੇ ਫੁੱਲੇਵੇਂ ਖੂਨ ਆਉਂਦਾ ਹੈਗਾ, ਉਹਦੇ ਵਿੱਚ ਮਤਲਬ ਤੁਸੀਂ ਲੈ ਸਕਦੇ ਹੈਗੇ। ਮਗਾਂ ਲੈਣੀਆਂ ਥੋੜ੍ਹੀਆਂ ਤੇ ਆਪਣੇ ਸ਼ਹਿਦ, ਮਗਾਂ ਪੀ ਕੇ ਸ਼ਹਿਦ ਮਿਲਾ ਕੇ ਉਹ ਤੁਸੀਂ ਆਪਣੇ ਬੁੱਟਾਂ ਤੇ ਐਨ ਚੰਗੀ ਤਰ੍ਹਾਂ ਮਤਲਬ ਇਹਦੇ ਨਾਲ। ਜਾਂ ਫਿਰ ਜਿਹੜਾ ਮਿੱਠਾ ਸੋਡਾ ਹੁੰਦਾ, ਇਹਦੇ ਨਾਲ ਹੀ ਆਪਣੇ ਬੁਰਸ਼ ਕਰ ਲਿਆ ਕਰੋ, ਇਹਦੇ ਦੰਦਾਂ ਵਾਂ ਤੇ ਜਿਹੜਾ ਖੂਨ ਹੁੰਦਾ ਉਹ ਹਟ ਜੂਗਾ ਜੀ ਖੂਨ ਆਉਣਾ। ਮਗਾਂ ਤੇ ਸ਼ਹਿਦ ਮਿਲਾਓ ਤੇ ਜਿਹੜੇ ਦੰਦ ਹਿੱਲਦੇ ਆ ਇਹ ਵੀ ਐਨ ਪੱਕੇ ਬਣ ਜੂਗੇ ਜੀ ਸਾਰੇ। ਜਾਂ ਫਿਰ ਕੱਚਾ ਪਿਆਜ਼ ਖਾਈ ਚੱਲੋ, ਇਹਦੇ ਨਾਲ ਵੀ ਦੰਦਾਂ ਦੀ ਇਨਫੈਕਸ਼ਨ ਜਿਹੜੀ ਉਹ ਦੂਰ ਹੋ ਜਾਂਦੀ, ਗਲੇ ਮਸੂੜੇ ਪੱਕ ਜਾਂਦੇ ਜੀ, ਇਹਦੇ ਨਾਲ ਠੀਕ ਹੋ ਜਾਂਦੇ। ਜਾਂ ਲੋਧ ਜਿਹੜੀ ਹੁੰਦੀ ਲੋਧ, ਉਹਦਾ ਕਾੜਾ ਬਣਾ ਕੇ ਇਹਦੀ ਗੋਲੀਆਂ ਤੁਸੀਂ ਕਰ ਸਕਦੇ ਹੈਗੇ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਲੌਂਗ, ਕਾਲੀ ਮਿਰਚਾਂ 50-50 ਗ੍ਰਾਮ ਲੈਣੀਆਂ ਹੈਗੀਆਂ ਤੇ ਵਿੱਚੋਂ 20-25 ਗ੍ਰਾਮ ਤੁਸੀਂ ਆਪਣੇ ਕਲਮੀ ਸ਼ੋਰਾ ਨਸ਼ਾਦਰ ਠਿਕਰੀ ਪਾਣਾ ਜੀ, 20-25 ਗ੍ਰਾਮ ਨਸ਼ਾਦਰ ਠਿਕਰੀ ਪਾਣਾ ਹੈਗਾ। ਜੇ 50 ਗ੍ਰਾਮ ਕਾਲੀ ਮਿਰਚਾਂ, 50 ਗ੍ਰਾਮ ਲੌਂਗ, ਨਸ਼ਾਦਰ ਠਿਕਰੀ 25 ਗ੍ਰਾਮ ਇਹ ਪਾ ਕੇ ਇਹਦਾ ਮੰਜਨ ਕਰੋ, ਕੋਈ ਬਿਮਾਰੀ ਨਹੀਂ ਤੁਹਾਡੇ ਦੰਦਾਂ ਦੀ ਨੇੜੇ ਆਣੇ ਕੀ ਜੀ, ਪੱਕੀ ਗੱਲ ਹੈ। ਤੇ ਜਿਹੜੇ ਲੱਤ ਮਾਂ ਪੇਨ ਕਹਿੰਦੇ ਸੀਗੇ ਸਿਆਟਿਕਾ ਪੇਨ ਵਾਸਤੇ, ਉਹ ਤਾਂ ਆਪਣੇ ਰਾਈ ਦਾ ਪੇਸਟ, ਰਾਈ ਨੂੰ ਜਿਹੜੀ ਹੁੰਦੀ ਰਾਈ ਦਾ ਉਹਨੂੰ ਘੋਟ ਕੇ ਪੇਸਟ ਜਿਹਾ ਬਣਾ ਕੇ ਉਹ ਲਗਾਵੇਂ ਜਿੱਥੇ ਦਰਦ ਹੁੰਦਾ ਥਾਰੇ। ਜਾਂ ਤੁਸੀਂ 8 ਬੀਜ ਲੈਣੇ ਨੇ ਸੰਤਰੇ ਦੇ, ਉਹਨੂੰ 1 ਕੱਪ ਦੁੱਧ ਦੇ ਵਿੱਚ ਉਬਾਲ ਕੇ 1 ਚਮਚਾ ਵਿੱਚ ਅਦਰਕ ਦਾ ਰਸ ਪਾ ਕੇ ਉਹ ਤੁਸੀਂ ਆਪਣੇ ਲਾਓ। ਬਸ ਜੀ, ਹੋ ਗਿਆ ਟਾਈਮ? ਹਾਂਜੀ, ਟਾਈਮ ਹੋ ਗਿਆ ਜੀ। ਚਲੋ ਠੀਕ ਹੈ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ, ਬੜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਇਸ ਤੋਂ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਿਹਤ ਸੰਭਾਲ ਦਾ ਸਮਾਪਤ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।